ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ AV5 ਨੂੰ ਲੈ ਕੇ ਜੋ ਹੁਣ ਸੈਂਟਰ ਦੀ ਸਰਕਾਰ ਆਪਾਂ ਕਹਿ ਦਿੰਦੇ ਹਾਂ ਵਾਸ਼ਿੰਗਟਨ, ਉਹ ਲਗਭਗ ਹਰ ਸਟੇਟ ਦੇ ਵਿੱਚ ਕੋਸ਼ਿਸ਼ ਕਰ ਰਹੀ ਆ ਜੋ ਇੰਡੀਪੈਂਡੈਂਟ ਕੰਟਰੈਕਟਰ ਵਾਲਾ ਰੋਲ ਆ ਉਸ ਨੂੰ ਕੱਟ ਕਰਕੇ EMPLOYEE ਵਾਲਾ ਰੱਖਿਆ ਜਾਵੇ। ਉਹਦੇ ਸੰਬੰਧ ਦੇ ਵਿੱਚ ਇੱਕ ਕੋਲੀਸ਼ਨ ਆਫ ਟਰੱਕਿੰਗ ਕੰਪਨੀਜ਼, ਟਰੱਕਰਸ ਤੇ ਹੋਰ ਅਫੀਲੀਏਟਡ ਇੰਡਸਟਰੀ ਜਿਹੜੀਆਂ ਆ ਉਹਨਾਂ ਨੇ ਰਲ ਕੇ ਇੱਕ ਆਰਗੇਨਾਈਜੇਸ਼ਨ ਬਣਾਈ ਆ, ਟਰੱਕਰਸ ਇੰਟੈਗਰਲ ਟੂ ਇਕੋਨਮੀ TIE। ਸੋ ਉਹਨਾਂ ਦੇ ਜੋ ਮੈਂਬਰਸ ਹੈਗੇ ਆ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਮਿਲਣ ਜਾ ਰਹੇ ਹੈਗੇ ਆ। ਇਹ ਨਵੀਂ ਕੋਲੀਸ਼ਨ ਦੇ ਮੈਂਬਰਸ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਵਾਲਾ ਕੰਮ ਆ, ਇਹ ਮਾਡਲ ਆ, ਇਹ ਅਮਰੀਕਨ ਲੋਕਾਂ ਲਈ ਵੀ ਵਧੀਆ ਆ ਤੇ ਟਰੱਕਰਸ ਦੇ ਲਈ ਵੀ ਵਧੀਆ ਹੈਗਾ। ਉਹਨਾਂ ਦੇ ਕੋਲ ਫਲੈਕਸੀਬਿਲਿਟੀ ਆ, ਸਾਰਾ ਕੁਝ ਹੈਗਾ ਆ। ਡਿਪਾਰਟਮੈਂਟ ਆਫ ਲੇਬਰ ਵਰਕਆਊਟ ਕਰ ਰਹੀ ਆ ਰੈਗੂਲੇਸ਼ਨ ਜਿਹਦੇ ਮੁਤਾਬਕ ਇਹਨਾਂ ਸਾਰਿਆਂ ਨੂੰ ਕੰਟਰੈਕਟਰਸ ਨੂੰ ਐਜ਼ ਏ EMPLOYEE ਕੰਸੀਡਰ ਕੀਤਾ ਜਾਵੇ, ਨਾ ਕਿ ਇੰਡੀਪੈਂਡੈਂਟ ਕੰਟਰੈਕਟਰ। ਤੇ ਕਾਂਗਰਸ ਵੀ ਇੱਕ ਲੈਜਿਸਲੇਸ਼ਨ ਲੈ ਕੇ ਆ ਰਹੀ ਆ ਜੋ ਸਾਰਾ ਕੁਝ ਇਹ ਕਰੂਗੀ। ਸੋ ਇਹਦੇ ਸੰਬੰਧ ਦੇ ਵਿੱਚ ਇਹ ਆਰਗੇਨਾਈਜੇਸ਼ਨ ਵਾਲੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਮਿਲਣ ਜਾ ਰਹੇ ਹੈਗੇ। ਜੀ ਬਿਲਕੁਲ ਜੀ, ਆਪਣਾ ਆਲਮੋਸਟ ਲਾਸਟ ਈਅਰ ਦਾ ਸ਼ੁਰੂ ਹੋ ਚੁੱਕਾ ਸੀਗਾ। ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਥਰੂ ਜਾ ਕੇ ਡਿਪਾਰਟਮੈਂਟ ਆਫ ਲੇਬਰ ਦੇ ਥਰੂ ਇਹ ਜਿਹੜਾ ਲਾਅ ਆ ਇਹ ਬਣਾਉਣ ਦੀ ਜਿਹੜੀ ਕਵਾਇਦ ਸ਼ੁਰੂ ਕੀਤੀ ਸੀਗੀ। ਸੋ ਉਹਦੇ ਲਈ ਹੁਣ ਜਿਹੜੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਇਹਦੇ ਵੱਲ ਨੂੰ ਰੁਖ ਕਰ ਰਹੀਆਂ ਕਿ ਇਹ ਜਿਹੜੀ ਚੀਜ਼ ਹੈਗੀ ਆ, ਜਿਹੜਾ ਇੰਡੀਪੈਂਡੈਂਟ ਕਾਂਟਰੈਕਟਰ ਦਾ ਮਾਡਲ ਹੈਗਾ ਆ, ਪ੍ਰੋਬਲਮ ਉਹਦੀ ਇਹ ਹੈਗੀ ਹੈ ਕਿ ਇਹਨੂੰ ਇੰਡੀਪੈਂਡੈਂਟ ਕਾਂਟਰੈਕਟਰ ਦੇ ਮਾਡਲ ਨੂੰ ਮਿਸਯੂਜ਼ ਬਹੁਤ ਕੀਤਾ ਜਾ ਰਿਹਾ ਜੀ। ਤਾਂ ਕਰਕੇ ਖੜੇ ਹੋ ਰਹੇ ਆ ਕਿ ਇਸ ਮਾਡਲ ਨੂੰ ਮਿਸਯੂਜ਼ ਬਹੁਤ ਕੀਤਾ ਜਾਂਦਾ। ਸੋ ਇਸ ਕਰਕੇ ਆ ਜਿਹੜੀਆਂ ਇਸ਼ੂਜ਼ ਆ, ਪ੍ਰੋਬਲਮਸ ਆ, ਇਹ ਜਿਹੜੀਆਂ ਆ ਰਹੀਆਂ ਹੈਗੀਆਂ ਇਸ ਵੇਲੇ ਇੱਦਾਂ ਦੀ ਗੱਲ ਕੀਤੀ ਜਾ ਰਹੀ ਆ, ਇਹਨਾਂ ਕਰਕੇ ਹੀ ਇਹ ਗੱਲ ਕੀਤੀ ਜਾ ਰਹੀ ਆ। ਸੋ ਇਹ ਜਿਹੜੇ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਡੈਫੀਨੇਟਲੀ ਇਹ ਸੋਚਣ ਵਾਲੀ ਗੱਲ ਰਹੂਗੀ ਕਿ ਕਿੱਦਾਂ ਜਿਹੜਾ ਤੁਸੀਂ ਇੰਨੀ ਤਬਦੀਲੀ ਜਿਹੜੀ ਆ ਬਹੁਤ ਮੁਸ਼ਕਲ ਹੈਗੀ ਆ, ਕਿਉਂਕਿ ਇੰਨੀ ਤਾਦਾਦ ਦੇ ਵਿੱਚ ਲੋਕੀ ਹੈਗੇ ਜਿਨ੍ਹਾਂ ਨੂੰ ਲਿਆਉਣਾ ਇਸ ਦਾਇਰੇ ਦੇ ਥੱਲੇ ਜਿਹੜਾ ਥੋੜਾ ਔਖਾ ਜਾਂਦਾ ਜੀ ਬਿਲਕੁਲ। ਸੋ ਜਦੋਂ ਤੋਂ AB5 ਆਇਆ ਆ, ਇਹ ਅਦਾਲਤਾਂ ਦੇ ਵਿੱਚ ਲੜਾਈ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਕੁਛ ਹੱਕ 'ਚ ਕੁਛ ਇਹਨੇ ਐਗਜ਼ੈਂਪਸ਼ਨਸ ਲੈ ਲਈਆਂ, ਕੋਈ ਐਗਜ਼ੈਂਪਟ ਹੋ ਗਏ, ਕੁਛ ਹੋ ਗਿਆ। ਫਿਰ ਆਪਾਂ ਦੇਖਿਆ ਵੀ ਡਿਪਾਰਟਮੈਂਟ ਆਫ ਲੇਬਰ ਨੇ ਵੀ ਕੁਛ ਮਹੀਨੇ ਪਹਿਲਾਂ ਕਿਹਾ ਵੀ ਅਸੀਂ ਇਸ ਮਾਡਲ ਦੇ ਉੱਤੇ ਫੈਡਰਲ ਲੈਵਲ ਦੇ ਉੱਤੇ ਜਿਹੜੇ ਚੇਂਜਸ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਹੈਗੇ ਆ। ਉਂਝ ਦੇਖਿਆ ਜਾਵੇ ਰਮਨ ਜੀ, ਜੇ ਦੱਸਦੇ ਜਾਓ ਤੁਸੀਂ ਵੀ ਕੀ ਲੇਟੈਸਟ ਹੈ, ਕੀ ਆ ਅਪਡੇਟ AB5 ਨੂੰ ਜਿਹੜਾ ਉਹ ਲੈ ਕੇ? ਅਜੇ ਵੀ ਕੋਈ ਕੇਸ ਅਦਾਲਤ ਵਿੱਚ ਚੱਲ ਰਿਹਾ ਹੈਗਾ? AB5 ਸਟਿਲ ਜਿਹੜਾ ਉਹ ਸਟਕ ਹੈਗਾ ਆ, ਕੋਰਟ ਦੇ ਵਿੱਚ ਸਟਕ ਹੈਗਾ ਆਪਣੇ ਸਦਰਨ ਕੈਲੀਫੋਰਨੀਆ ਦੇ ਵਿੱਚ। ਤੇ ਮਈ ਦੇ ਵਿੱਚ ਇਹਦੀ ਜਿਹੜੀ ਆ ਫਿਊਚਰ ਡੇਟ ਹੈਗੀ ਆ, ਜਦੋਂ ਮਈ ਦੇ ਵਿੱਚ ਆ ਕੇ ਇਹਦੀ ਸੁਣਵਾਈ ਹੋਣੀ ਆ ਫਿਰ ਦੁਬਾਰਾ। ਸੋ ਉਦੋਂ ਤੱਕ ਸਟੈਂਡ ਸਟਿਲ ਹੈਗਾ, ਕੋਈ ਕਦੋਂ ਵੀ ਫੈਸਲਾ ਨਹੀਂ ਜੀ।